सुनते रहो। पंजाबी रेडियो USA सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦੇ ਕੰਮ ਦੇ ਨਾਲ ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਹਨ ਇਹਨਾਂ ਦੀਆਂ, ਸੈਂਟਾਨੈਲਾ ਵਿੱਚ ਅਤੇ ਮਡੇਰਾ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿੰਮਾ ਸਹੋਤਾ 209 277 1013 209 277 1013 ਦੇ ਉੱਤੇ। ਅਤੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਤੇ ਆਓ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸੁਪਰੀਮ ਕੋਰਟ ਦਾ CJI ਦੇ ਹੱਕ ਦੇ ਵਿੱਚ ਫੈਸਲਾ। ਦੇਖੋ, ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀਗੀ। ਉਹ ਪਟੀਸ਼ਨ ਇਸ ਕਰਕੇ ਸੀਗੀ ਕਿ ਫੈਸਲਾ ਕੀਤਾ ਜਾਵੇ ਕਿ ਜਿਹੜਾ CJI ਹੈ, ਜਿਹੜਾ ਚੀਫ ਜਸਟਿਸ ਆਫ ਇੰਡੀਆ, ਕਿ ਉਹਦੇ ਜਿਹੜਾ ਸਾਰਾ ਕੁਛ ਅਧਿਕਾਰ ਹੈ ਜਾਂ ਜਿਹੜਾ ਅਖਤਿਆਰ ਹੈ ਕੰਮ ਵੰਡਣ ਦਾ, ਜਾਂ ਜਿਹਨੂੰ ਆਪਾਂ ਮਾਸਟਰ ਆਫ ਦਾ ਰੋਸਟਰ ਕਹਿ ਦਿੰਦੇ ਹਾਂ, ਜਿਹ ਤੋਂ ਭਾਵੇਂ ਹੁੰਦਾ ਕਿ ਕਿਹੜੀ ਬੈਂਚ ਦੇ ਕੋਲ ਕਿਹੜੀ ਸੁਣਵਾਈ ਜਾਣੀ ਹੈ, ਜੋ ਫੈਸਲਾ ਕਰਦਾ ਰੋਸਟਰ। ਸੋ ਇਹ ਇਸ ਗੱਲ ਨੂੰ ਲੈ ਕੇ ਪਾਈ ਗਈ ਸੀ ਪਟੀਸ਼ਨ ਕਿ ਕੀ CJI ਦੇ ਹੱਥ ਦੇ ਵਿੱਚ ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਉਹ ਠੀਕ ਨੇ। ਤਾਂ ਇਹਦੇ ਤੇ ਫੈਸਲਾ ਆਇਆ ਔਰ ਇਸ ਸੁਣਵਾਈ ਨੂੰ ਜਿਨ੍ਹਾਂ ਨੇ ਕੀਤਾ ਉਹਦੇ 'ਚ ਇੱਕ ਤੇ ਜੱਜ ਹੈਗਾ ਸੀਗਾ AM ਖਾਨਵਿਲਕਰ, ਇੱਕ DY ਚੰਦਰਚੂੜ ਔਰ ਇੱਕ ਖੁਦ ਚੀਫ ਜਸਟਿਸ ਆਫ ਇੰਡੀਆ ਦੀਪਕ ਮਿਸ਼ਰਾ ਜੀ। ਤਾਂ ਇਹਨਾਂ ਨੇ ਸਾਫ਼ ਕੀਤਾ, ਇਹ ਕਹਿੰਦੇ ਆ ਕਿ ਦੇਖੋ ਇਹ ਸੰਸਥਾ ਦਾ ਜਿਹੜਾ ਪ੍ਰਮੁੱਖ ਆ ਉਹਦੇ ਤੇ ਇੱਕ ਤੇ ਬੇਭਰੋਸਗੀ ਨਹੀਂ ਜਤਾਈ ਜਾ ਸਕਦੀ। ਦੂਸਰਾ ਇਹ ਆ ਕਿ ਇਹ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਚੀਫ ਜਸਟਿਸ ਦੇ ਕੋਲ ਹੀ ਰਹਿਣਗੀਆਂ। ਤਾਂ ਜਿਹੜਾ ਕੰਮ ਦਾ ਬਟਵਾਰਾ ਜਾਂ ਜਿਹੜੇ ਬੈਂਚ ਗਠਿਤ ਕੀਤੇ ਜਾਂਦੇ ਜਿਨ੍ਹਾਂ ਦੇ ਕੋਲ ਸੁਣਵਾਈਆਂ ਲੱਗਦੀਆਂ ਜੱਜਾਂ ਦੇ ਬੈਂਚ ਦੇ, ਤਾਂ ਯਾਨੀ ਬੈਂਚਾਂ ਦੀ ਜਿਹੜੀ ਸਾਰੀ ਬਣਤਰ ਹੈ ਉਹਦਾ ਅਖਤਿਆਰ ਹੈ। ਔਰ ਇਸ ਤੋਂ ਇਲਾਵਾ ਜਿਹੜਾ ਕੰਮ ਵੰਡਣਾ ਕਿ ਕਿਹੜਾ ਕੇਸ ਕਿਹੜੀ ਬੈਂਚ ਦੇ ਕੋਲ ਜਾਊਗਾ ਜੀ, ਯਾਨੀ ਮਾਸਟਰ ਆਫ ਦਾ ਰੋਸਟਰ ਹੈ ਜਿਹੜਾ, ਉਹ ਚੀਫ ਜਸਟਿਸ ਆਫ ਇੰਡੀਆ ਹੀ ਹੋਊਗਾ। ਹੁਣ ਇਹ ਸਾਫ਼ ਹੋ ਗਿਆ। ਔਰ ਇਹ ਜਿਹੜੀ ਪਟੀਸ਼ਨ ਪਾਈ ਗਈ ਸੀਗੀ ਇੱਕ ਵਕੀਲ ਵੱਲੋਂ ਹੀ ਪਾਈ ਗਈ ਸੀਗੀ, ਔਰ ਇਸ ਪਟੀਸ਼ਨ ਨੂੰ ਇਹਨਾਂ ਨੇ ਤੱਕ ਫਟ ਸੁਣਿਆ ਔਰ ਇਹਦੇ ਤੇ ਫੈਸਲਾ ਦੇ ਦਿੱਤਾ। ਤੁਹਾਨੂੰ ਯਾਦ ਹੋਣਾ ਜਿਹੜੀ ਜਨਵਰੀ ਦੇ ਮੱਧ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜੱਜਾਂ ਵੱਲੋਂ, ਉਹ ਪ੍ਰੈਸ ਕਾਨਫਰੰਸ ਵੀ ਇਸੇ ਹੀ ਸੰਦਰਭ ਦੇ ਵਿੱਚ ਸੀ, ਇਸੇ ਹੀ ਪਰਿਪੇਖ ਦੇ ਵਿੱਚ ਸੀ। ਤਾਂ ਹੁਣ ਇਹਦੇ ਤੇ ਫੈਸਲਾ ਆ ਗਿਆ। ਗੱਲਾਂ ਦੋ ਨੇ। ਪਹਿਲੀ ਗੱਲ ਤੇ ਇਹ ਆ ਕਿ ਦੇਖੋ ਇੱਕ CJI ਹੈ ਚੀਫ ਜਸਟਿਸ ਆਫ ਇੰਡੀਆ, ਜਿਹਦਾ ਆਪਾਂ ਨਾਂ ਲਿਆ ਕਿ ਉਹ ਇਸੇ ਬੈਂਚ ਦਾ ਹਿੱਸਾ ਸੀਗਾ ਜਿਹਨੇ ਫੈਸਲਾ ਦਿੱਤਾ ਕਿ ਦੀਪਕ ਮਿਸ਼ਰਾ ਦੇ ਖਿਲਾਫ ਕੋਈ ਮਾਮਲਾ ਹੋਵੇ ਜਾਂ ਕੋਈ ਵੀ ਸੁਣਵਾਈ ਹੋਵੇ, ਉਸੇ ਬੈਂਚ ਦੇ ਕੋਲ ਉਹ ਫੇਰ ਜਾ ਕੇ ਸੁਣਵਾਈ ਤੇ ਲੱਗ ਜਾਵੇ। ਕੀ ਇਹ ਪ੍ਰਸੰਗਿਕ ਹੈ? ਕੀ ਇਹ ਜਾਇਜ਼ ਹੈ? ਸਭ ਤੋਂ ਵੱਡੀ ਗੱਲ ਇਹ ਹੈ। ਦੂਸਰੀ ਗੱਲ ਇੱਕ ਹੋਰ ਵੀ ਆ। ਦੇਖੋ, ਥੋੜਾ ਸਮਾਂ ਪਹਿਲਾਂ ਸ਼ਾਂਤੀ ਭੂਸ਼ਣ ਜੀ ਜਿਹੜੇ ਇਸ ਦੇਸ਼ ਦੇ ਕਾਨੂੰਨ ਮੰਤਰੀ ਵੀ ਰਹੇ ਆ ਔਰ ਪ੍ਰਸ਼ਾਂਤ ਭੂਸ਼ਣ ਦੇ ਜਿਹੜੇ ਪਿਤਾ ਜੀ ਆ, ਉਹਨਾਂ ਨੇ ਇੱਕ ਪਟੀਸ਼ਨ ਇਸੇ ਤਰ੍ਹਾਂ ਦੀ ਰਲਦੀ ਮਿਲਦੀ ਪਾਈ ਹੋਈ ਹੈ, ਫਾਈਲ ਕੀਤੀ ਹੋਈ ਹੈ ਸੁਪਰੀਮ ਕੋਰਟ 'ਚ, ਜਿਹਦੀ ਆਉਣ ਵਾਲੇ ਦਿਨਾਂ 'ਚ ਸੁਣਵਾਈ ਲੱਗਣ ਵਾਲੀ ਹੈ। ਹੁਣ ਇਹ ਜਿਹੜੀ ਪਟੀਸ਼ਨ ਪਾਈ ਗਈ ਆ ਔਰ ਤੱਤ ਫੱਟ ਇਹਦੇ ਤੇ ਸੁਣਵਾਈ ਹੋਈ ਆ, ਫੈਸਲਾ ਆ, ਇਹਦੇ ਤੇ ਵੀ ਇੱਕ ਸਵਾਲ ਖੜਾ ਹੁੰਦਾ ਹੈ ਕਿ ਕੀ ਜਿਹੜੀ ਉਹ ਪਟੀਸ਼ਨ ਆਉਣ ਵਾਲੇ ਦਿਨਾਂ ਦੇ ਵਿੱਚ ਸੁਣਵਾਈ ਤੇ ਲੱਗਣੀ ਸੀ, ਕਿ ਉਹਨੂੰ ਰੱਦ ਕਰਨ ਲਈ ਜਾਂ ਉਹਨੂੰ ਪਿੱਛੇ ਧੱਕਣ ਲਈ ਜਾਂ ਉਹਨੂੰ ਬੇਮਾਇਨਾ ਕਰਨ ਲਈ ਕਿਤੇ ਇਹ ਸੁਣਵਾਈ ਤੱਤ ਫੱਟ ਤੇ ਨਹੀਂ ਕਰਾਈ ਗਈ ਔਰ ਪਟੀਸ਼ਨ ਵੀ ਕਿਤੇ ਆਪ ਹੀ ਤਾਂ ਫਾਈਲ ਨਹੀਂ ਕਰਵਾਈ ਗਈ।
सो ये दो बहुत बड़े इस समय नुकते उठते पे आ। पर सब तो बड़ा जिहड़ा नुकता वो इहो ही आ कि CJI के खिलाफ कोई पटीशन पैंदी है तो CJI आप सुनदा, ये एक अपने आप दे विच बड़ी विचित्र गल है। बाकी जे असीं देखिए जो सुप्रीम कोर्ट के कोल शक्तियां ने, उन्हां शक्तियां दे विच बिल्कुल क्लीयर परिभाषित किया गया कि मास्टर ऑफ रोस्टर है जिहड़ा वो चीफ जस्टिस ऑफ इंडिया है। पर देखो शक्तियां दे नाल नाल कुछ मर्यादावां भी हुंदियां ने, कुछ चीज़ां इहो जिहियां भी हुंदियां जिन्हां नूं हमेशा हर हाल दे विच पालिया जांदा, और उन्हां दे विच एक है ब्रदर जस्टिस सिस्टर जस्टिस। कहण दा भाव इह आ कि ठीक है सारियां शक्तियां दा जिहड़ा सिरमौर आ वो हैगा CJI, पर इहदा मतलब ये नहीं कि वो कल्ला ही सब कुछ उत्थे करदा जावे। यानी जिवें ब्रदर जस्टिस सिस्टर जस्टिस कि जिहड़े उहदे दूजे नंबर तीजे नंबर चौथे नंबर 5 नंबर वाले जिहड़े जज आ वो उन्हां नूं भी नाल लैके चलूगा। पर इत्थे इक्को एक ही रट्टा पिया होया जिहड़ा हुण तक सुप्रीम कोर्ट चों निकल के आउंदा कि CJI है जिहड़ा वो एक खास मार्ग ते चलदा, पर ऐसा मार्ग आ जिन्हों आप कह सकते हैं कि जमहूरियत वास्ते वो शुभ शगन नहीं है। जी जी, अगली ਆਪਾਂ ਮਿੰਟੂ जी गल करते, कहते नरेंद्र मोदी ने एक बारी फिर जुमलेबाजी दौरान नमोशी पल्ले पवाई। देखो ये तो नरेंद्र मोदी का ना हुण कार विहारी हो गया इहो जिहा, वो एक सम्मेलन दे विच बोलदा पिया सी ते उत्थे कह दिता कि 630 करोड़ लोकां ने सानू वोट पाई आ। लोकी कहंदे सीगे कि कमाल दी गल है मोदी साहब 750 करोड़ के करीब आबादी है पूरे संसार की, इन्नी वोट तुसीं दुनिया के विचों ही लै गए हो। उत्थे भी बड़ी नमोशी हुई सी, पर यह प्रधानमंत्री इहो जिहा कि इन्हां चीज़ां नूं गौलदा नहीं, एक नमोशी लैके खुशी खुशी दूसरी नमोशी भी लै जांदा, कोई फर्क नहीं पैंदा। असल दे विच कल चंपारण दे विच सीगा, उत्थे बोलदा पिया सी प्रधानमंत्री, और बोलदा बोलदा कई बार तुहानूं पता ही है प्रधानमंत्री अगे लंघ जांदा। सो ऐतकी भी प्रधानमंत्री ने जिहड़े ये बोल बोले आ वो ये नमोशी का सबब बने, क्योंकि जिहड़ा इन्हां ने एक आंकड़ा दिता जिहड़ा उत्थे क्या कि एक हफ्ते के अंदर अंदर बिहार दे विच 8.5 लाख टॉयलेट बनाया सी, क्योंकि उत्थे हुण सरकार बदल गई, तुहानूं पता जिहड़ा सुशासन बाबू नीतीश कुमार वो इन्हां दे नाल आ गया, तो उत्थे वडियाई करदे पए सन अपने सरकार दी, वो सलौत करदे पए सी कि मोदी साहब कहंदे कि एक हफ्ते च बिहार दे अंदर 8.5 लाख टॉयलेट बने। सो ये हुण अपने आप दे विच एक बहुत बड़ा मैं कहूँगा कि जुमला की आ, ये तो एक तरह नाल राकेट ही छड़ दिता मोदी साहब ने, और उत्थे राकेट पहुंचा दिता जिथे कोई पहुंच ही नहीं सकता। असल दे विच कहानी सी नरेंद्र मोदी ने जिहड़ा ये फिगर आउट किया, ये तो ठीक सीगा, इहदे च कोई शक नहीं है, कोई दो राय नहीं कि 8.5 लाख टॉयलेट बनया, पर बनया वो 4 हफ्तियां दे विच आ। तां नरेंद्र मोदी ने चक के उस 4 हफ्ते नूं कर दिता 1 हफ्ते च तब्दील, जैसी कि आदत है ना भी। और इस गल की पुष्टि भी की है जिहड़ा बिहार सरकार का लोहिया स्वच्छ बिहार अभियान है, उहदा जिहड़ा CEO आ वो सह मिशन डायरैक्टर बाला मुरुगन है, उन्हें इस गल की पुष्टि की है कि देखो 13 मार्च तो 8 अप्रैल के विच 8.5 लाख टॉयलेट साडे इत्थे बने आ। कहण दा भाव कि 4 हफ्तियां च BBC है उन्हें भी इस गल की पुष्टि की है कि 4 हफ्तियां च टॉयलेट बने, पर मोदी साहब जिहड़े आ वो 1 हफ्ता कहे उत्थे, वो काफी ज्यादा चीज ट्रोल होण डई है सोशल मीडिया पे। कईयां ने ते इत्थों तक कह दिता कि ये जिहड़े टॉयलेट बना के आए मोदी साहब, उन्हां नूं यूज उही लोग करदे होणे जिहड़े ख्याली पुलाव खांदे आ, दूजा ते बंदा इस्तेमाल नहीं करता होना। एक ने तो इत्थों तक लिख दिता, वो कहते जी मोदी साहब 2 इट्टा रख के कोई अपना काम करा भी तो टॉयलेट नहीं होंदा, तुसीं ते इस तरह गना दिते आ। तो तरह तरह दी टिप्पणियां आउंदियां पईयां, पर मोदी साहब हमेशा इन्हां सारियां चीज़ां नूं दरकिनार करके कोई ना कोई होर नमोशी सेर लैंदे आ। हुण ते चुटकले भी इदां दे बन गए आ। एक कल सोशल मीडिया ते जोक चलदा पिया सी, कहंदे कि मरण उपरंत कोई सज्जन गया उत्ते धर्मराज की कचहरी च, ते उत्थे वेखण लग गया आला दुआला क्या किया उत्थे घड़ियां बहुत सीगियां, बहुत सारियां घड़ियां लगियां सी,
ਤੇ ਉਹ ਦੱਸਣ ਲੱਗ ਗਏ ਕਿ ਆ ਫਲਾਣੇ ਦੀ ਘੜੀ ਆ, ਫਲਾਣੇ ਦੀ ਘੜੀ ਆ। ਕਹਿੰਦਾ ਕਿ ਆ ਕਿਹਦੀ ਘੜੀ? ਉਹ ਕਹਿੰਦਾ ਕਿ ਰਾਜਾ ਹਰੀਸ਼ ਚੰਦਰ ਦੀ ਘੜੀ ਆ। ਤੇ ਉਹ ਕਹਿੰਦਾ ਕਿ ਇਹ ਉੱਥੇ ਹੀ ਖੜੀ ਹੈ, ਕੋਈ ਚਲਦੀ ਚੁਲਦੀ। ਜੋ ਕਹਿੰਦੇ ਕਿ ਇਹ ਉਦੋਂ ਚੱਲਦੀਆਂ ਘੜੀਆਂ ਜਦੋਂ ਕੋਈ ਝੂਠ ਬੋਲਦਾ, ਤੇ ਇਹਦੀ ਲੋੜ ਹੀ ਨਹੀਂ ਪਈ ਅੱਜ ਤੱਕ, ਇਹ ਘੜੀ ਦੀ ਸੂਈ ਘੁੰਮੀ ਹੋਈ ਨਹੀਂ। ਤੇ ਉਹ ਕਹਿੰਦਾ ਕਿ ਸਾਡਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਸਾਹਿਬ, ਉਹਦੀ ਵੀ ਕੋਈ ਘੜੀ ਕੁੜੀ ਤੁਸੀਂ ਰੱਖੀ ਆ? ਉਹ ਕਹਿੰਦੇ ਛੱਡ, ਉਹਦੀ ਘੜੀ ਦਾ ਅਸੀਂ ਟੇਬਲ ਫੈਨ ਬਣਾਇਆ, ਉਹ ਘੁੰਮਦੀ ਰਹਿੰਦੀ, ਹਵਾ ਲਈ ਦੀ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਲੋਕ ਵਿਰੋਧ ਅੱਗੇ ਕ੍ਰਿਕਟ ਹੋਈ ਪਸਤ, ਚੇਨਈ ਵਿਚਲੇ IPL ਦੇ ਸਾਰੇ ਮੈਚ ਰੱਦ ਕੀਤੇ ਗਏ। ਦੇਖੋ, ਉਹਨਾਂ ਦਾ ਦੱਖਣ ਵਾਲਿਆਂ ਦਾ ਵਿਰੋਧ ਜਿਹੜਾ ਬੜਾ ਤਗੜਾ ਹੁੰਦਾ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਉਹਨਾਂ ਦਾ ਵਿਰੋਧ ਚਾਹੇ ਆਪਣੀ ਮਾਂ ਬੋਲੀ ਨੂੰ ਲੈ ਕੇ ਹੋਵੇ, ਚਾਹੇ ਕਿਸੇ ਪ੍ਰਕਾਰ ਦੇ ਹੱਕ ਨੂੰ ਲੈ ਕੇ ਹੋਵੇ, ਬੜਾ ਜ਼ਬਰਦਸਤ ਵਿਰੋਧ ਕਰਦੇ ਆ। ਕੱਲ ਜਦੋਂ ਇਹ ਮੈਚ ਹੋਇਆ, ਇਹ ਮੈਚ ਉਹਨਾਂ ਲਈ ਵੈਸੇ ਬੜਾ ਮੈਂ ਕਹੂੰਗਾ ਇੰਟਰਸਟਿੰਗ ਸੀਗਾ, ਇਸ ਕਰਕੇ ਕਿਉਂਕਿ ਤੁਹਾਨੂੰ ਯਾਦ ਹੋਣਾ ਚੇਨਈ ਸੁਪਰ ਕਿੰਗ ਜਿਹੜੀ ਟੀਮ ਸੀਗੀ ਉਹ ਬਰਖਾਸਤ ਕਰ ਦਿੱਤੀ ਗਈ ਸੀਗੀ ਮੈਚ ਫਿਕਸਿੰਗ ਲਈ 2-3 ਸਾਲਾਂ ਵਾਸਤੇ। ਉਸ ਤੋਂ ਬਾਅਦ ਉਹ ਵਾਪਸੀ ਕਰਦੇ ਪਏ ਸਨ ਆਪਣੇ ਹੋਮ ਗਰਾਊਂਡ ਦੇ ਵਿੱਚ, ਔਰ ਮਹਿੰਦਰ ਸਿੰਘ ਧੋਨੀ ਵਰਗਾ ਜਿਹੜਾ ਸੁਪਰਸਟਾਰ ਆ ਉਹ ਉਸ ਟੀਮ ਨੂੰ ਲੀਡ ਕਰਦਾ। ਪਰ ਬਾਵਜੂਦ ਇਸ ਦੇ ਕਿ ਉਹਨਾਂ ਦੀ ਆਪਣੀ ਹੋਮ ਟੀਮ ਜਿਹੜੀ ਉਹ ਖੇਡਦੀ ਪਈ ਸੀਗੀ, ਉਹਨਾਂ ਨੇ ਬਹੁਤ ਵੱਡਾ ਪ੍ਰਦਰਸ਼ਨ ਕੀਤਾ। ਉੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ, ਔਰਤਾਂ ਆਈਆਂ, ਇੱਥੋਂ ਤੱਕ ਕਿ ਵਿਰੋਧ ਕਰਨ ਵਾਲੇ ਜਿਹੜੇ ਸੀ ਉਹ ਸਟੇਡੀਅਮ ਦੇ ਵਿੱਚ ਪਹੁੰਚ ਗਏ। ਔਰ 5000 ਪੁਲਿਸ ਕਰਮਚਾਰੀ ਸਟੇਡੀਅਮ ਦੇ ਅੰਦਰ ਲੱਗਾ ਹੋਇਆ ਸੀ, ਪਰ ਬਾਵਜੂਦ ਇਸ ਦੇ ਗਰਾਊਂਡ ਦੇ ਵਿੱਚ ਜੁੱਤੀਆਂ ਸੁੱਟ ਦਿੱਤੀਆਂ ਗਈਆਂ, ਕੁਛ ਹੋਰ ਚੀਜ਼ਾਂ ਸੁੱਟੀਆਂ ਗਈਆਂ। ਯਾਨੀ ਵਿਰੋਧ ਬੜਾ ਜ਼ਬਰਦਸਤ ਸੀਗਾ ਉੱਥੇ, ਗ੍ਰਿਫਤਾਰੀਆਂ ਇਹਨਾਂ ਨੇ ਕਾਫੀ ਕੀਤੀਆਂ। ਤਾਂ ਹੁਣ ਜਦੋਂ ਇਹਨਾਂ ਨੇ ਦੇਖ ਲਿਆ ਕਿ ਵਿਰੋਧ ਲੋਕਾਂ ਦਾ ਬਹੁਤ ਜ਼ਿਆਦਾ, ਗਾਂ ਮੈਚ ਹੋਣੇ ਜਿਹੜੇ ਕਰਾਊਡ ਉਹਨਾਂ 'ਚ ਹੋਰ ਵੀ ਆਊਗਾ, ਸਥਿਤੀ ਸੰਭਾਲਣੀ ਔਖੀ ਹੋਣੀ ਆ। ਬਹਰਹਾਲ ਖਬਰ ਇਹ ਆ ਗਈ ਆ ਕਿ ਚੇਨਈ ਦੇ ਜਿਹੜੇ ਮੈਚ ਉੱਥੇ ਹੋਣੇ ਸੀਗੇ ਚੇਨਈ ਸੁਪਰ ਕਿੰਗ ਟੀਮ ਦੇ, ਉਹ ਚੇਨਈ ਤੋਂ ਹੁਣ ਕਿਤੇ ਹੋਰ ਤਬਦੀਲ ਕੀਤੇ ਜਾ ਰਹੇ ਆ, ਕਿਉਂਕਿ ਲੋਕਾਂ ਦਾ ਵਿਰੋਧ ਬਹੁਤ ਆ। ਹੁਣ ਵਿਰੋਧ ਹੈ ਕਾਹਦਾ, ਇਹ ਚੀਜ਼ ਜ਼ਰੂਰ ਸਮਝਣੀ ਚਾਹੀਦੀ ਹੈ ਸਾਨੂੰ। ਅਸਲ ਦੇ ਵਿੱਚ ਕਰਨਾਟਕ ਤੇ ਤਮਿਲਨਾਡੂ ਦੇ ਦਰਮਿਆਨ ਤੁਹਾਨੂੰ ਪਤਾ ਹੀ ਹੈ ਕਿ ਪਾਣੀ ਨੂੰ ਲੈ ਕੇ ਇੱਕ ਯੁੱਧ ਚੱਲਦਾ, ਪਾਣੀ 'ਚ ਮੰਧਾਣੀ ਕਹਿ ਲਓ, ਜਿੱਦਾਂ ਪੰਜਾਬ ਤੇ ਹਰਿਆਣੇ ਦੀ ਚੱਲਦੀ ਆ। ਉਹਨਾਂ ਦੇ ਨਾਲ ਥੋੜਾ ਇੱਕ ਹੋਰ ਸਟੇਟ ਜੁੜਿਆ ਕੇਰਲ, ਤੇ ਮਾੜਾ ਜਿਹਾ ਹਿੱਸਾ ਪੁਡੂਚੇਰੀ ਨੂੰ ਵੀ ਜਾਂਦਾ। ਯਾਨੀ ਕਾਵੇਰੀ ਜਲ ਵਿਵਾਦ ਆ, ਸਾਰਿਆਂ ਨੇ ਉਹ ਡਿਸਪਿਊਟ ਸੁਣਿਆ ਹੋਣਾ। ਉਹਦੇ ਵਿੱਚ ਪਿੱਛੇ ਜੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਕੀਤਾ ਸੀ। ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਜਿਹੜਾ ਪਾਣੀ ਪਹਿਲਾਂ ਟ੍ਰਿਬਿਊਨਲ ਨੇ ਮਿਥਿਆ, ਉਹਦੇ ਵਿੱਚੋਂ ਕੁਛ ਮਿਲੀਅਨ ਕਿਊਬਿਕ ਫੀਟ ਪਾਣੀ ਹੈ ਜਿਹੜਾ ਉਹ ਕਰਨਾਟਕ ਨੂੰ ਵਧਾ ਕੇ ਦਿੱਤਾ ਜਾਊਗਾ। ਯਾਨੀ ਪਹਿਲਾਂ ਜਿੱਥੇ ਮਿਲਦਾ ਸੀਗਾ ਮੇਰੇ ਖਿਆਲ ਦੇ ਨਾਲ 219 ਮਿਲੀਅਨ ਕਿਊਬਿਕ ਫੀਟ ਮਿਲਦਾ ਸੀਗਾ ਪਾਣੀ, ਉਹ ਇਹਨਾਂ ਨੇ ਘਟਾ ਕੇ ਕਰ ਦਿੱਤਾ 204। ਤਾਂ ਉਹਦਾ ਰੌਲਾ ਕੀ ਆ, ਤਮਿਲਨਾਡੂ ਕਹਿੰਦਾ ਕਿ ਠੀਕ ਆ, ਸਾਨੂੰ ਇਹ ਵੀ ਪ੍ਰਵਾਨ ਹੈ, ਚਲੋ ਸੁਪਰੀਮ ਕੋਰਟ ਨੇ ਜੋ ਫੈਸਲਾ ਕਰ ਦਿੱਤਾ ਠੀਕ ਹੈ, ਪਰ ਜਿਹੜਾ ਪਾਣੀ ਸਾਨੂੰ ਮਿੱਥਿਆ ਦੇਣਾ ਹੁੰਦਾ ਕਰਨਾਟਕ ਨੇ, ਇਹ ਉਹਦੇ ਚੋਂ ਵੀ ਹੇਰਾਫੇਰੀ ਕਰ ਲੈਂਦੇ। ਹੁਣ ਰੌਲਾ ਇਹ ਆ ਕਿ ਜਿੱਦਾਂ ਹੁਣ ਪੰਜਾਬ ਹੈ ਜਿਹੜਾ, ਉਹਦੇ ਕੋਲ ਕੰਟਰੋਲ ਹੈ, ਇੱਥੇ ਰਾਜਸਥਾਨ ਨੂੰ ਪਾਣੀ ਜਾਂਦਾ ਜਾਂ ਹਰਿਆਣੇ ਨੂੰ ਪਾਣੀ ਜਾਂਦਾ, ਵੈਸੇ ਕੰਟਰੋਲ ਵਿਚਾਰੇ ਦਾ ਨਾਂ ਦਾ ਹੀ ਹੈ ਪੰਜਾਬ ਦਾ ਤਾਂ, ਪਰ ਜੇ ਮੰਨ ਲਓ ਪੂਰਨ ਤੌਰ ਤੇ ਪੰਜਾਬ ਦਾ ਕੰਟਰੋਲ ਹੋਵੇ ਤੇ ਉਹ ਰਾਜਸਥਾਨ ਨੂੰ ਪਾਣੀ ਛੱਡਦਾ ਹੋਵੇ ਤੇ ਆਪਣੀ ਮਨਮਰਜ਼ੀ ਨਾਲ ਪਾਣੀ ਛੱਡੂ, ਘਟਾ ਕੇ ਛੱਡ ਸਕਦਾ, ਵਧਾ ਕੇ ਛੱਡ ਸਕਦਾ। ਉੱਥੇ ਹੁਣ ਮੀਟਰ ਤੇ ਲਾ ਕੇ ਨਹੀਂ ਬੈਠੇ। ਇਹ ਕਹਿੰਦੇ ਆ ਕਿ ਸੁਪਰੀਮ ਕੋਰਟ ਜੀ ਸਾਡੇ ਤੇ ਇੰਨੀ ਕਿਰਪਾ ਕਰੋ ਕਿ ਕੋਈ ਸਾਡਾ ਐਸਾ ਪ੍ਰਬੰਧ ਕਰ ਦਿਓ, ਕੋਈ ਐਸਾ ਜੁਗਾੜ ਕਰ ਦਿਓ ਕਿ ਜਿਹੜਾ ਪਾਣੀ ਮਿਥਿਆ ਗਿਆ ਘੱਟੋ ਘੱਟ ਉਹ ਤੇ ਸਾਨੂੰ ਪੂਰੇ ਤੌਰ ਤੇ ਮਿਲਦਾ ਰਹੇ। ਹੁਣ ਇਹਨਾਂ ਨੇ ਹੁਕਮ ਦਿੱਤਾ ਸੀ ਸੁਪਰੀਮ ਕੋਰਟ ਵਾਲਿਆਂ ਨੇ ਕਿ ਇੰਨੇ ਦਿਨਾਂ ਦੇ ਅੰਦਰ ਅੰਦਰ ਤੁਸੀਂ ਇੱਕ ਬੋਰਡ ਬਣਾ ਦਿਓ, ਜਿੱਦਾਂ ਆਪਣੇ ਇੱਥੇ ਨਹੀਂ ਹੈਗਾ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ, ਕੁਛ ਇਸ ਤਰ੍ਹਾਂ ਦਾ ਉਹਦਾ ਨਾਮ ਹੈ ਜੀ। ਤਾਂ ਇਹਨਾਂ ਨੇ ਇਸੇ ਤਰ੍ਹਾਂ ਦਾ ਇੱਕ ਹੁਕਮ ਦਿੱਤਾ ਸੀ ਸੁਪਰੀਮ ਕੋਰਟ ਵਾਲਿਆਂ ਨੇ ਕਿ ਇੱਕ ਐਸਾ ਬੋਰਡ ਗਠਿਤ ਕਰ ਦਿਓ ਜਿਹਦੇ ਵਿੱਚ ਇਹ ਸਾਰੇ ਰਾਜ ਹੈ ਜਿਹੜੇ ਉਹ ਬੈਠੇ ਹੋਣ ਔਰ ਹਰੇਕ ਨੂੰ ਆਪੋ ਆਪਣਾ ਹੱਕ ਮਿਲ ਜਾਵੇ। ਤਾਂ ਹੁਣ ਰੌਲਾ ਕੀ ਹੈ, ਰੌਲਾ ਇਹ ਆ ਕਿ ਅੱਗੇ ਆ ਗਿਆ ਕਰਨਾਟਕ ਦਾ ਇਲੈਕਸ਼ਨ, ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਉੱਥੇ ਜੀ ਤੋੜ ਯਤਨ ਕਰਦੀ ਪਈ ਆ ਕਿ ਐਤਕੀ ਕੁਰਸੀ ਨੂੰ ਹੱਥ ਪਾ ਲਈਏ। ਪਰ ਉਹ ਹੁਣ ਜੇ ਉੱਥੇ ਬੋਰਡ ਦਾ ਗਠਨ ਕਰਦੇ ਆ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਾਵੇਰੀ ਦਾ ਜਿਹੜਾ ਬਹੁਤਾ ਪਾਣੀ ਹੈ ਉਹ ਬੰਗਲੌਰ ਨੂੰ ਆਉਂਦਾ। ਅੱਜ ਕੱਲ੍ਹ ਬੰਗਲੌਰ ਦੇ ਵਿੱਚ ਪਾਣੀ ਦੀ ਬੜੀ ਕਿੱਲਤ ਆ, ਉਹ ਪਾਣੀ ਵੱਧ ਵਰਤਦੇ ਆ, ਤਮਿਲਨਾਡੂ ਨਾਲ ਕਰਦੇ ਹੇਰਾਫੇਰੀ। ਜੋ ਬੋਰਡ ਬਣ ਜਾਊਗਾ ਤਾਂ ਇਹਨਾਂ ਨੂੰ ਪੂਰੇ ਤੌਰ ਤੇ ਪਾਣੀ ਉਹਨਾਂ ਨੂੰ ਦੇਣਾ ਪੈਣਾ ਜਿੰਨਾ ਮਿੱਥਿਆ ਗਿਆ। ਹੁਣ ਜੇ ਬੋਰਡ ਬਣਾਉਂਦੇ ਇਹਨਾਂ ਦੀਆਂ ਵੋਟਾਂ ਪ੍ਰਭਾਵਿਤ ਹੁੰਦੀਆਂ। ਡਰ ਇਸ ਗੱਲੋਂ ਆ
कि जे असीं इन्हां दिनां दे विच इस तरह का उत्थे फैसला लैके अपना काम कार शुरू करते हैं तो फिर सानू वोटां बनियो घाटा पै सकदा। कर्नाटक के लोग जिहड़े आ वो साडे नाल नाराज होणगे। सो इस करके ये केस लवटदे आ सुप्रीम कोर्ट दे विच, क्योंकि तमिलनाडु हुण फेर गया और जाके कहा कि तुहाडे हुक्म दी केंद्र अवग्या करदा पिया। हुण सुप्रीम कोर्ट भी इन्हां नूं डंडा दिखाउंदा पिया। यानी कुल मिला के कहानी ये आ कि सुप्रीम कोर्ट दे हुक्म नूं केंद्र मन्नण तो इनकारी होया पिया, मुनकर होया पिया। सिर्फ इस करके क्योंकि कर्नाटक दे विच इलैक्शन आ। हुण जिहड़े तमिलनाडु वाले लोग आ उन्हां दी जिहड़ी खेतीबाड़ी आ बहुती वो कावेरी ते निर्भर आ। सो वो पिटदे आ कि साडा पानी है जिहड़ा वो पूरा कीता जावे। इस विरोध की वजह असल दे विच इहो आ। जी जी जी। अगली जिहड़ी आपां गल करदे आ पंजाब पुलिस दी खाना जंगी कैप्टन दी अफसरां नूं सख्त चेतावनी ते उधर कैप्टन नूं मिलना है जाखड़ कहंदे रुस के चले गए। देखो जी पहला आपां खाना जंगी की गल करिए, कैप्टन अमरिंदर सिंह ने अज जिन्ने भी इन्हां दे ADGP सीगे जां DGP साहब आ इन्हां सारियां दी मीटिंग लई आ प्रैस नोट जारी किया। मीटिंग दे विच ते क्योंकि मीडिया नूं बैन किया होया इन्हां ने, मीटिंग दे विच मीडिया ते जा नहीं सकता। सो बाहर आके इन्हां ने प्रैस नोट जारी किया। जिहड़े बाहर निकले DGP साहब जां ADGP साहब किसी ने खुल के मीडिया नाल गलबात नहीं की, वो तो भज गए दवा दव। पर इन्हां ने प्रैस नोट जारी करके कह दिता कैप्टन ने घुरकी वट्टी। कैप्टन ने कहा कि जे कोई उन्हें की करूगा मैं नौकरी तो कर दूंगा, ये कर दूंगा, वो कर दूंगा, तुसीं अनुशासन दे विच रहो। ये सब गल्लां जिहड़ियां कैप्टन अमरिंदर दियां वो मैं कहूंगा कि बिल्कुल रद्दी गल्लां ने। रद्दी क्यों ने? देखो राज करनवीर सिंह जी एडा संवेदनशील मसला अनुशासनहीनता विच किवें आ गई? रौला की आ? वैसे तो आप पहला भी कई दफा विचारिया, एक बार फिर थोड़ा जा मैं ब्रीफ दे विच दस दिना कि रौला इत्थों शुरू है जिथों इंद्रजीत की गिरफ्तारी होंदी है। पहले इन्होंने STF का गठन किया, इंद्रजीत की गिरफ्तारी हुई, पता लग्या कि पुलिस किस तरह खेड खेडदी है। फिर इंद्रजीत तो चलदी चलदी अगे जिहड़ी पड़ताल सी वो पहुंच गई मोगे दे SSP तक। मोगे दे SSP में जदों लग्या कि मैनूं गिरफ्तार कर सकदे आ, कैप्टन अमरिंदर सिंह ने STF नूं खुला हथ नहीं दिता SSP नूं हथ पाउण वास्ते, तो उन्हें मौका दिता गया कि तू कोर्ट च भज जा। वो कोर्ट च चले गया। कोर्ट ने आख्या कि कोई गल नहीं, आपां एक SIT बिठा दिंदे जिहड़ी तेरे मामले की तफ्तीश करू। SIT बह गई, SSP रगड़िया ही गया। बाद दे विच जिहड़ी SIT बैठी सी उन्हें जांच पड़ताल की। वो कहंदी कि जिहड़ा DGP है, जिहड़ा पुलिस का मुखी है, ਉਹਦਾ ਚੋਲਾ भी निबड़िया इस रंग के नाल ते जिहड़ा ADGP आ सीआ विभाग वाला वो भी इस खेड दे विच शामिल है। जदों खेड इत्थों तक खिलर गई फिर इन्हां दे पार्टियां बन गईयां, क्योंकि जिहड़ा उस SIT का मुखी सी जिन्हें DGP ते ADGP का नाम लिया कि वो भी इस गेम च शामिल आ, उन्हें जाके हाई कोर्ट दे विच एक फिर पटीशन पा दी। वो कहंदा कि क्योंकि मैं DGP ते ADGP का नाम लैण डिया वां, मैनू हुण चड्डा खुदकुशी कांड दे विच फसाया जा रहा, तो उत्थे जिहड़ी इन्वेस्टिगेशन स्टे हो गई। ते इधर रौला पै गया कि कैप्टन अमरिंदर सिंह का जिहड़ा सारा प्रशासकी टोला वो तस्करां नूं ते दागियां नूं बचाउण दे विच लगा होया। फिर जदों इन्हां दी नमोशी हुई रज के इन्हां ने अज आ मीटिंग का प्रपंच रच लिया, एक नाटक कर लिया, नौटंकी कर ली। हुण मैनूं दसो कि इहदे च अनुशासनहीनता की है? एक अफसर जांच पड़ताल करता, जो DGP तक गल पहुंच गई उन्हें सारी रिपोर्ट जाके हाई कोर्ट च रख दी। फिर जो उन्होंने फसाउण का यतन किया उन्हें कोर्ट च जाके फिर दाद फरियाद कर ली। ये अनुशासनहीनता की है? अनुशासनहीनता यह है कि उन्हें जांच पड़ताल करके खिदों दे विचों लीरां जिहड़ियां खिलार के रख दित्तियां। यह अनुशासनहीनता है कि एक बंदा अपना हक मंगण लई हाई कोर्ट तक चले गया क्योंकि तुसीं ते गल ही नहीं सुणदे किसे दी। फिर अनुशासनहीनता के नाम से कैप्टन अमरिंदर सिंह पंजाब के नाल धरो करता पिया, और धरो दूजी दफा है लगातार पंजाब के नाल। पहली दफा इन्हें गुटका मथे नूं ला के कीता, और दूसरी वारी धरो यह आ कि एडा गंभीर विषा, एडा संवेदनशील मसला और किहदी बुक्कल दे विच लपेटिया जा रहा? अनुशासन की बुक्कल हेठ। क्यों भाई? इस मामले की जांच पड़ताल नहीं सी होनी चाहिए? होना तो यही चाहिए, क्योंकि देखो कैप्टन अमरिंदर सिंह नौटंकी किस तरह करता है।
ਨਾਟਕਬਾਜ਼ੀ ਕਿਸ ਤਰ੍ਹਾਂ ਕਰਦਾ। ਅੱਜ ਕਹਿੰਦਾ ਜੀ ਕਿ 3 ਮੈਂਬਰੀ ਆਪਾਂ ਕਮੇਟੀ ਬਣਾ ਦਿੰਦੇ ਜੋ ਇਸ ਮਾਮਲੇ ਦੀ ਤਹਿਕੀਕਾਤ ਕਰੂਗੀ, ਔਰ ਜਿਹੜੀ 3 ਮੈਂਬਰੀ ਕਮੇਟੀ ਬਣਾਈ ਉਹਦੇ ਵਿੱਚ ਬੰਦੇ ਜਿਹੜੇ ਸੀਗੇ ਉਹ 2 ਤੇ ਦੂਜੇ ਰੱਖ ਲਏ, ਇੱਕ ਉਹੀ ਸ਼ਖਸ ਰੱਖ ਲਿਆ DGP ਜਿਹੜਾ ਕਿ ਖੁਦ ਇਸ ਮਾਮਲੇ ਦੇ ਵਿੱਚ ਘੜੀਸਿਆ ਫਿਰਦਾ। ਔਰ ਉਸ ਬੰਦੇ ਨੇ ਖੁਦ ਸ਼ਰਮ ਮੰਨੀ ਕਿ ਮੇਰੇ ਤੇ ਤਾਂ ਦੋਸ਼ ਲੱਗਦੇ ਪਏ ਆ ਤੇ ਮੈਂ ਇਸ ਕਮੇਟੀ ਦੇ ਵਿੱਚ ਕਿਵੇਂ ਜਾਂਚ ਪੜਤਾਲ ਕਰ ਸਕਦਾ, ਮੈਨੂੰ ਵੱਖ ਕਰ ਦਿਓ। ਸੋ ਇਹੋ ਜਿਹਾ ਤੇ ਹਾਲ ਬਣਿਆ ਪਿਆ ਸੀਗਾ। ਯਾਨੀ ਜਿਹੜੀ ਖੁੱਲੀ ਇੱਕ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀਗੀ, ਚਾਹੇ ਉਹ ਕੋਰਟ ਦੇ ਮਾਰਫਤ ਹੁੰਦੀ, ਚਾਹੇ ਕਿਸੇ ਕੇਂਦਰ ਦੀ ਏਜੰਸੀ ਦੇ ਮਾਰਫਤ ਹੁੰਦੀ, ਉਸ ਜਾਂਚ ਪੜਤਾਲ ਨੂੰ ਕਰਵਾਉਣ ਦੀ ਥਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਲਟਾ ਅਫਸਰਾਂ ਨੂੰ ਦਬਾ ਕੇ ਰੱਖ ਦਿੱਤਾ ਕਿ ਤੁਸੀਂ ਬੋਲਣਾ ਨਹੀਂ, ਜੋ ਮਰਜ਼ੀ ਹੋ ਜੇ, ਤੁਸੀਂ ਬੇਇੱਜ਼ਤੀ ਨਹੀਂ ਕਰਾਉਣੀ। ਪਰ ਇਹਦਾ ਮਤਲਬ ਇਹ ਆ ਕਿ ਜੋ ਇੱਥੇ ਨਸ਼ੇ ਨਾਲ ਲਾਸ਼ਾਂ ਡਿੱਗਦੀਆਂ ਪਈਆਂ, ਜੋ 70 ਵਿਛਦੇ ਪਏ ਆ, ਜੋ ਘਰ ਉਜੜਦੇ ਪਏ ਆ, ਉਹਨਾਂ ਦੇ ਜਿਹੜੇ ਅਸਲੀ ਗੁਨੇਗਾਰ ਆ ਉਹਨਾਂ ਦੇ ਵਿੱਚੋਂ ਨੇਤਾ ਬਦਨਾਮ ਹੈਗੇ ਆ, ਬਲੈਕੀਏ ਬਦਨਾਮ ਹੈਗੇ ਆ। ਜਿਹੜੇ ਪਹਿਰੇਦਾਰ ਉਹਨਾਂ ਗੰਦੇ ਬੰਦਿਆਂ ਨਾਲ ਰਲੇ ਹੋਏ ਆ, ਜਿਹੜੇ ਉਹਨਾਂ ਚੋਰਾਂ ਨਾਲ ਰਲੇ ਹੋਏ, ਬਲੈਕੀਆਂ ਨਾਲ ਰਲੇ ਹੋਏ ਆ, ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ। ਸੋ ਇਹ ਸਾਰੀ ਖੇਡ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਸੀ, ਨਿਸਤਾਰਾ ਹੋਣਾ ਚਾਹੀਦਾ ਸੀਗਾ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਸਾਰਿਆਂ ਦੀ ਸੰਗੀ ਕੁੱਟ ਕੇ ਰੱਖ ਦਿੱਤੀ ਹੈ। ਇਹ ਦੂਸਰਾ ਧਰੋ ਆ ਨਸ਼ੇ ਦੇ ਮਾਮਲੇ 'ਚ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਸਿਉਂ ਦੇ ਨਾਲ। ਦੂਜੀ ਚੀਜ਼ ਜਿਹੜੀ ਆ ਗਈ ਆ ਜਾਖੜ ਸਾਹਿਬ ਦੀ, ਦੇਖੋ ਜਾਖੜ 30-35 ਵਿਧਾਇਕ ਲੈ ਕੇ ਗਿਆ ਸੀਗਾ ਨਾਲ, ਔਰ ਇਹਦੀ ਕਹਾਣੀ ਸੁਣ ਲਓ, ਕਹਾਣੀ ਬੜੀ ਦਿਲਚਸਪ ਆ। ਇੱਕ ਹੁਣ ਇਹਨਾਂ ਦੇ ਤਬਾਦਲਿਆਂ ਦੀ ਲਿਸਟ ਜਾਰੀ ਹੋਈ ਆ ਪੁਲਿਸ ਮਹਿਕਮਿਆਂ ਦੇ ਵੱਡੇ ਅਫਸਰ ਹੈ ਜਿਹੜੇ, ਉਹਨਾਂ ਦੇ ਵਿੱਚ ਇੱਕ ਐਸਾ ਪੁਲਿਸ ਅਫਸਰ ਵੀ ਸ਼ਾਮਲ ਹੈ ਜਿਹਦਾ ਮੁੰਡਾ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਚੁੱਕਾ ਤੇ ਉਹਨੂੰ ਇਹਨਾਂ ਨੇ ਐਡੀਸ਼ਨਲ ਚਾਰਜ ਦੇ ਦਿੱਤਾ ਨਾਲ ਲੁਧਿਆਣੇ ਦਾ। ਹੁਣ ਇਹਨਾਂ ਦੇ ਆਪਣੇ ਵਿਧਾਇਕ ਪਿੱਟਦੇ ਪਿਆ ਕਿ ਜਿਹੜਾ ਬੰਦਾ ਆਪਣੇ ਖਿਲਾਫ ਚੋਣ ਲੜਦਾ ਪਿਆ ਕਿਸੇ ਦੂਜੀ ਪਾਰਟੀ ਬੰਨਿਓ, ਉਹਦੇ ਬਾਪ ਨੂੰ ਤੁਸੀਂ ਵਧੀਆ ਸੀਟ ਤੇ ਬਿਠਾ ਰਹੇ ਹੋ, ਮਾਮਲਾ ਕੀ ਆ, ਮਾਜਰਾ ਕੀ ਆ। ਦੂਜੇ ਪਾਸੇ ਇੱਕ ਹੋਰ ਪੁਲਿਸ ਅਫਸਰ ਜਿਹਦਾ ਨਾਮ ਸੁਖਚੈਨ ਸਿੰਘ ਆ ਕਿ ਜਿਹਨੂੰ ਕੈਪਟਨ ਅਮਰਿੰਦਰ ਸਿੰਘ ਪਿਆਰ ਦੇ ਨਾਲ ਅਕਾਲੀ ਰਾਜ 'ਚ ਕਹਿੰਦਾ ਸੀਗਾ ਕਿ ਆ ਜਥੇਦਾਰ ਸੁਖਚੈਨ ਸਿੰਘ, ਕਿਉਂਕਿ ਉਹਦਾ ਮੰਨਣਾ ਸੀਗਾ ਕਿ ਇਹ ਤੇ ਅਕਾਲੀਆਂ ਦਾ ਜਥੇਦਾਰ ਹੈ, ਅਫਸਰ ਘੱਟ ਆ। ਉਸ ਅਫਸਰ ਨੂੰ ਵੀ ਇਹਨੇ ਕਮਿਸ਼ਨਰ ਲਾ ਦਿੱਤਾ। ਜਿਹੜੇ ਅਕਾਲੀ ਵਿਧਾਇਕ ਸੀ ਉਹ 30-35 ਦਾ ਜੁੱਟ ਬਣਾ ਕੇ ਅੱਜ ਇਹਨੂੰ ਮਿਲਣ ਆਏ ਸੁਨੀਲ ਜਾਖੜ ਦੀ ਅਗਵਾਈ 'ਚ ਕਿ ਕੈਪਟਨ ਅਮਰਿੰਦਰ ਸਿੰਘ ਜੀ ਕਰਦੇ ਕੀ ਪਏ ਹੋ ਤੁਸੀਂ? ਅਕਾਲੀ ਦੇ ਪਹਿਲਾਂ ਕਹਿੰਦੇ ਸੀਗੇ ਕਿ ਸਰਕਾਰ ਸਾਡੀ ਵੀ ਚੱਲਦੀ ਪਈ ਹੈ, ਇੱਕ ਹਿਸਾਬ ਨਾਲ ਸਰਕਾਰ ਤੇ ਉਹਨਾਂ ਦੀ ਚੱਲਦੀ ਪਈ ਆ। ਹੋਇਆ ਕੀ ਆ ਕਿ ਜਦੋਂ ਇਹ ਅੰਦਰ ਵੜਨ ਲੱਗੇ, ਇੱਕ ਇੰਸਪੈਕਟਰ ਰੈਂਕ ਦੇ ਅਧਿਕਾਰੀ ਨੇ ਜਾਖੜ ਨੂੰ ਰੋਕ ਲਿਆ, ਕਹਿੰਦਾ ਕਿ ਆ ਜਿਹੜਾ ਤੁਸੀਂ ਟੈਲੀਫੋਨ ਹੱਥ 'ਚ ਫੜਿਆ ਇਹ ਨਹੀਂ ਅੰਦਰ ਲਿਜਾ ਸਕਦੇ। ਕੈਪਟਨ ਨੇ ਅਲਾਉ ਨਹੀਂ ਕੀਤਾ। ਦੱਸਦੇ ਕਿ ਸੁਨੀਲ ਜਾਖੜ ਨੇ ਕੋਈ ਬਹਿਸ ਵਸਈਆ ਨਹੀਂ ਕੀਤਾ, ਪਰ ਜਾਖੜ ਇਸ ਗੱਲੋਂ ਬੰਦਾ ਬਹੁਤ ਠੀਕ ਆ, ਪਰਿਸਥਿਤੀਆਂ ਨੂੰ ਬਹੁਤ ਜਲਦੀ ਸਮਝ ਜਾਂਦਾ, ਭਾਂਪ ਜਾਂਦਾ। ਦੱਸਦੇ ਆ ਕਿ ਉੱਥੇ ਮੱਥਾ ਮਾਰਨ ਦੀ ਥਾਂ ਤੇ ਇਹ ਕੈਪਟਨ ਦੇ ਸੈਕਟਰੀ ਦੇ ਰੂਮ 'ਚ ਜਾ ਕੇ ਬਹਿ ਗਿਆ, ਉੱਥੇ ਦਫ਼ਤਰ 'ਚ ਬਹਿ ਗਿਆ। 10 ਮਿੰਟ ਤੱਕ ਬੈਠਾ ਰਿਹਾ ਕਿ ਕੋਈ ਆਊਗਾ ਮੈਨੂੰ ਬੁਲਾਵਾ, ਕਿਸੇ ਨੇ ਇਹਨੂੰ ਬੁਲਾਇਆ ਤੱਕ ਨਹੀਂ। ਦੱਸਦੇ ਉੱਥੋਂ ਫਿਰ ਇਹ ਮੂੰਹ ਬਣਾ ਕੇ ਤੇ ਨਿਕਲ ਗਿਆ। ਨਾਲ ਜਿਹੜੇ ਵਿਧਾਇਕ ਸੀਗੇ 25-30 ਉਹ ਵੀ ਨਿਕਲ ਗਏ ਆ। ਯਾਨੀ ਖਾਨਾ ਜੰਗੀ ਦੀ ਉੱਥੇ ਮੀਟਿੰਗ ਹੋ ਰਹੀ ਸੀਗੀ, ਪੁਲਿਸ ਦੀ ਖਾਨਾ ਜੰਗੀ ਮਟਾਈਏ, ਪਰ ਇਹਨਾਂ ਦੀ ਆਪਸੀ ਉੱਥੇ ਖਾਨਾ ਜੰਗੀ ਸ਼ੁਰੂ ਹੋ ਗਈ ਆ। ਕਿਉਂਕਿ ਇੱਕ ਤੇ ਵਿਧਾਇਕ ਜਿਹੜੇ ਆ ਉਹ ਤਬਾਦਲੇ ਨੂੰ ਲੈ ਕੇ ਖਫਾ ਸਨ, ਉੱਤੇ ਮੋਬਾਈਲ ਨੇ ਪੰਗਾ ਪਾ ਦਿੱਤਾ। ਮੋਬਾਈਲ ਦਾ ਪੰਗਾ ਤੇ ਇਹੋ ਜਿਹਾ ਦੱਸਦੇ ਕੈਪਟਨ ਅਮਰਿੰਦਰ ਸਿੰਘ ਏਡਾ ਚਾਲੂ ਹੋਇਆ, ਕਿਉਂਕਿ ਰਿਕਾਰਡਿੰਗਾਂ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬਹੁਤ ਜਲਦੀ ਆ ਜਾਂਦੀਆਂ, ਕਿ ਆਪਣੇ ਮੰਤਰੀਆਂ ਤੱਕ ਵੀ ਯਕੀਨ ਨਹੀਂ ਕਰਦਾ। ਹਰੇਕ ਦਾ ਫੋਨ ਜਿਹੜਾ ਬਾਹਰ ਰਖਾ ਲੈਂਦਾ, ਅੰਦਰ ਪਤਾ ਨਹੀਂ ਕੀ ਕਰਦਾ। ਸੋ ਇਹ ਜਿਹੜੇ ਫੋਨ ਰਖਵਾਏ ਜਾਂ ਗਏ ਸੀਗੇ ਉਹ ਅੱਗੇ ਤੇ ਕੰਮ ਚੱਲਦਾ ਸੀ, ਪਰ ਅੱਜ ਕੰਮ ਥੋੜਾ ਜਿਹਾ ਇਹਨਾਂ ਨੂੰ ਪੁੱਠਾ ਪਿਆ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਕਮੇਟੀ ਦੀ ਕੋਠੀ ਦਾ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਪਹੁੰਚਿਆ। ਦੇਖੋ ਕਮੇਟੀ ਦੀ ਜਿਹੜੀ ਕੋਠੀ ਆ ਇਹ ਵੈਸੇ ਤੇ ਬੜੇ ਲੰਮੇ ਸਮੇਂ ਤੋਂ ਦੀਦੀ ਹੈ, ਜਿਵੇਂ ਪਿੰਡ ਦੇ ਵਿੱਚੋਂ ਉੱਚੀ ਕੋਠੀ ਦੀਦੀ ਹੈ ਨਾ ਦੂਰੋਂ ਜੀ, ਤੇ ਇਹ ਲੋਕਾਂ ਨੂੰ ਦੀਦੀ ਸੀਗੀ ਕੋਠੀ, ਪਰ ਰਹਿ ਕੇ ਵਿੱਚੋਂ ਖਬਰਾਂ ਆਉਂਦੀਆਂ ਸਨ, ਦੱਬੀਆਂ ਜਾਂਦੀਆਂ ਸਨ, ਵਿੱਚੋਂ ਆਉਂਦੀਆਂ ਸਨ, ਦੱਬੀਆਂ ਜਾਂਦੀਆਂ ਸਨ। ਮਾਮਲਾ ਸੀਗਾ ਇਹ ਅਵਤਾਰ ਸਿੰਘ ਮੱਕੜ ਦੇ ਕਾਰਜਕਾਲ ਦਾ, ਉਦੋਂ ਤੋਂ ਹੀ ਚਰਚਾ ਚੱਲਦੀ ਆ। ਅਸਲ ਦੇ ਵਿੱਚ ਕਹਾਣੀ ਇਹ ਸੀਗੀ ਕਿ ਇਹਨਾਂ ਨੇ ਇੱਕ ਕੋਠੀ ਜਿਹੜੀ ਉਹ 2,70,00,000 ਦੀ ਇਹਨਾਂ ਨੇ ਜਿਹੜੀ ਇੱਕ ਕੋਠੀ ਸੀਗੀ ਅਨੰਦਪੁਰ ਸਾਹਿਬ ਦੇ ਵਿੱਚ, ਉਹ ਵੈਸੇ ਵੀ ਕੋਠੀ ਜਿਹੜੀ ਹੈ ਦੱਸਦੇ ਕਿਸੇ ਕਮਰਸ਼ੀਅਲ ਵਰਤੋਂ ਦੇ ਵਿੱਚ ਤੇ ਆ ਨਹੀਂ ਸਕਦੀ, ਸੜਕ ਤੋਂ ਦੂਰ ਆ ਕਾਫੀ, ਪਰ ਇਹਨਾਂ ਨੇ ਜਾ ਕੇ ਖਰੀਦੀ।
ਔਰ ਖਰੀਦਣ ਤੋਂ ਬਾਅਦ 70 ਲੱਖ ਦੀ ਜਿਹੜੀ ਉਹ ਕੋਠੀ ਸੀਗੀ ਉਹ ਅੱਗੇ ਵੇਚ ਦਿੱਤੀ ਇਹਨਾਂ ਨੇ, ਸ਼ਾਇਦ 2 ਕਰੋੜ 70 ਲੱਖ ਦੇ ਵਿੱਚ। ਔਰ ਇਹ ਸਾਰਾ ਕੁਛ ਹੈ ਜਿਹੜਾ ਉਹ ਇੱਕ ਦੱਸਦੇ ਕਿ ਕੋਈ ਮੈਨੇਜਰ ਦਾ ਰਿਸ਼ਤੇਦਾਰ ਸੀਗਾ, ਉਹਦੇ ਨਾਲ ਹੀ ਨਾਲ ਮਿਲ ਕੇ ਕੀਤਾ ਗਿਆ। ਯਾਨੀ ਕੋਠੀ ਲਈ ਗਈ, ਇੱਕ ਬਿਨਾਂ ਕਿਸੇ ਗੱਲ ਤੋਂ ਕੋਠੀ ਦੀ ਖਰੀਦ ਹੋਈ। ਫਿਰ ਉਸ ਤੋਂ ਬਾਅਦ ਉਹ ਜਿਹੜੀ ਕੋਠੀ ਸੀਗੀ ਉਹ ਇੱਕ ਬੰਦੇ ਨੂੰ ਵੇਚੀ ਜਾਂਦੀ, ਤੇ ਉਸ ਤੋਂ ਬਾਅਦ ਫਿਰ ਉਹਦੇ ਤੋਂ ਵਾਪਸ ਜਿਹੜੀ ਹੈ ਉਹ 2 ਕਰੋੜ 70 ਲੱਖ ਚ ਲਈ ਜਾਂਦੀ ਹੈ। ਇਸ ਤਰ੍ਹਾਂ ਦਾ ਇੱਕ ਸੌਦਾ ਹੋਇਆ ਜਿਹੜਾ ਵਿਵਾਦਤ ਸੀਗਾ। ਤੁਰਦਾ 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 ਇਹ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਤੱਕ ਗਿਆ ਸੌਦਾ। ਫਿਰ ਉਸ ਤੋਂ ਬਾਅਦ ਇਹ ਹੁਣ ਚਲੇ ਗਿਆ ਹਾਈ ਕੋਰਟ ਦੇ ਵਿੱਚ। ਜਿਹੜੇ ਬਲਦੇਵ ਸਿੰਘ ਸਿਰਸਾ ਜੀ ਆ ਉਹ ਇਸ ਮਾਮਲੇ ਦੇ ਕਾਫੀ ਲੰਮੇ ਸਮੇਂ ਤੋਂ ਪਿੱਛੇ ਪਏ ਸੀਗੇ। ਹੁਣ ਇਹ ਮਾਮਲਾ ਜਿਹੜਾ ਉਹ ਚਲੇ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਅੰਦਰ ਇਹਨਾਂ ਨੂੰ ਕੀਤਾ ਗਿਆ ਤਲਬ, ਜਿਹਦੇ ਵਿੱਚ ਇੱਕ ਤੇ ਹੈਗਾ ਅਵਤਾਰ ਸਿੰਘ ਮੱਕੜ, ਦੂਸਰਾ ਕਿਰਪਾਲ ਸਿੰਘ ਬਡੂੰਗਰ। ਇਸ ਤੋਂ ਇਲਾਵਾ 30 ਵਿਅਕਤੀ ਇਹੋ ਜਿਹੇ ਹੋ ਰਿਹਾ ਜਿਨ੍ਹਾਂ ਨੂੰ 24 ਅਪ੍ਰੈਲ ਨੂੰ ਹਾਈ ਕੋਰਟ ਨੇ ਕਿਹਾ ਕਿ ਇੱਥੇ ਆ ਕੇ ਮਾੜੇ ਜਿਹੇ ਦਰਸ਼ਨ ਦਿਓ। ਇਹ ਹੁਣ ਜਾਂਦੇ ਆ ਜਾਂ ਨਹੀਂ ਜਾਂਦੇ ਉਹ ਬਾਅਦ ਦੀਆਂ ਗੱਲਾਂ ਨੇ, ਪਰ ਇਸ ਕੋਠੀ ਦੀ ਖਰੀਦੋ ਫਰੋਖਤ ਨੂੰ ਲੈ ਕੇ ਕਾਫੀ ਵੱਡਾ ਵਿਵਾਦ ਹੋਇਆ ਸੀਗਾ। ਉਦੋਂ ਵੀ ਹੋਇਆ ਸੀਗਾ, ਹੁਣ ਵੀ ਚਰਚੇ ਕਈ ਕਿਸਮ ਦੇ ਚੱਲਦੇ ਆ। ਲੋਕ ਮੂੰਹ ਗੱਲ ਕਹਿੰਦੇ ਆ ਕਿ ਅਨੰਦਪੁਰ ਸਾਹਿਬ ਦੇ ਵਿੱਚ ਕਮੇਟੀ ਦੀ ਆਪਣੀ 20,000 ਕਿੱਲੇ ਜ਼ਮੀਨ ਆ, ਤੇ ਉੱਥੇ ਜਾ ਕੇ ਇਹੋ ਜਿਹੀ ਕੋਠੀ ਜਿਹੜੀ ਕਿ ਕਿਸੇ ਕੰਮ ਨਹੀਂ ਸੀ ਆਉਣੀ, ਲੈਣਾ ਨਹੀਂ ਸੀ, ਦੇਣਾ ਨਹੀਂ ਸੀਗਾ, ਉਹ ਜਾ ਕੇ ਉੱਥੇ ਪਹਿਲਾਂ ਖਰੀਦਣੀ, ਫਿਰ ਉਹ ਆਪਣੇ ਚਹੇਤੇ ਬੰਦੇ ਨੂੰ ਵੇਚਣੀ, ਉਸ ਤੋਂ ਬਾਅਦ ਫਿਰ ਵਾਪਸ ਖਰੀਦਣੀ। ਮਤਲਬ ਕਿ ਜਿਹੜੀ 70 ਲੱਖ ਦੀ ਕੋਠੀ ਸੀ 2 ਕਰੋੜ 70 ਲੱਖ ਚ ਉਹ ਤੋਂ ਵਾਪਸ ਲੈਣੀ। ਇਹ ਸਾਰਾ ਮਾਮਲਾ ਸੀਗਾ ਜਿਹੜਾ ਇਹ ਕਿਤੇ ਨਾ ਕਿਤੇ ਗੜਬੜ ਚੱਲਾ ਸੀਗਾ। ਵੈਸੇ ਜ਼ਮੀਨ ਜਾਂ ਕੋਠੀ ਦੀ ਖਰੀਦੋ ਫਰੋਖਤ ਪਹਿਲੀ ਦਫਾ ਇਸ ਤਰ੍ਹਾਂ ਦੀ ਚਰਚੇ 'ਚ ਨਹੀਂ ਆਈ। ਤੁਹਾਨੂੰ ਯਾਦ ਹੋਣਾ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਇਹਨਾਂ ਨੇ ਜਾ ਕੇ ਇਸੇ ਤਰ੍ਹਾਂ ਜ਼ਮੀਨ ਦਾ ਸੌਦਾ ਕੀਤਾ ਸੀਗਾ। ਉਦੋਂ ਵੀ ਦੋਸ਼ ਲੱਗੇ ਸਨ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਕਮੇਟੀ ਦੇ ਕੋਲੋਂ ਬਹੁਤ ਜ਼ਿਆਦਾ ਜ਼ਮੀਨ ਆ, ਤੇ ਉੱਥੇ ਕਾਹਤੋਂ ਏਦਾਂ ਦੀ ਜ਼ਮੀਨ ਖਰੀਦਣ ਦੀ ਲੋੜ ਪੈ ਗਈ ਜਿਹਦੀ ਬਾਜ਼ਾਰੂ ਕੀਮਤ ਜਿਹੜੀ ਹੈ ਉਹ ਔਸਤਨ 20 ਲੱਖ ਹੈ, ਤੇ ਇਹ ਉਹਦਾ 40 ਲੱਖ ਤੱਕ ਦੇਈ ਜਾਂਦੇ ਕਿੱਲੇ ਦਾ। ਉਦੋਂ ਵੀ ਬੜਾ ਰੌਲਾ ਪਿਆ। ਇੱਕ ਫਿਰ ਪਟਿਆਲੇ ਜਾ ਕੇ ਇਹਨਾਂ ਨੇ ਸੌਦਾ ਕਰ ਲਿਆ, ਮੱਕੜ ਸਾਹਿਬ ਨੇ, ਚੋਖੀ ਜ਼ਮੀਨ ਸੀ 100 ਕਿੱਲੇ ਦੇ ਕਰੀਬ, ਉਹਦਾ ਰੌਲਾ ਪੈ ਗਿਆ, ਸੌਦਾ ਹੋ ਗਿਆ। ਐਨ ਮੌਕੇ ਤੇ ਸੁਖਬੀਰ ਬਾਦਲ ਨੂੰ ਪਤਾ ਲੱਗ ਗਿਆ ਕਿ ਇਹ ਸਾਰਾ ਕੁਛ ਹੈ ਜਿਹੜਾ ਰਲ ਕੇ ਗਲਤ ਹੋ ਰਿਹਾ, ਤਾਂ ਉਹ ਸੌਦਾ ਜਿਹੜਾ ਅੱਧ ਵਿਚਾਲੇ ਟੁੱਟ ਗਿਆ ਸੀਗਾ। ਸੋ ਇਹ ਸੌਦੇ ਕਈ ਵਜੇ ਆ। ਹੁਣ ਇਹ ਸੌਦਿਆਂ ਦੇ ਸੌਦੇ ਆ ਜਿਹੜੇ ਉਹ ਚਲੇ ਗਏ ਕੋਰਟਾਂ ਦੇ ਵਿੱਚ। ਸੋ ਸਭ ਤੋਂ ਪਹਿਲਾਂ ਹੁਣ ਇਹ ਕੋਠੀ ਵਾਲੀ ਜਿਹੜੀ ਸੌਦੇਬਾਜ਼ੀ ਹੋਈ ਹੈ ਇਹਦੇ ਵਿੱਚ ਪਤਾ ਲੱਗੂਗਾ ਕਿ ਕੌਣ ਕੀ ਕੁਛ ਕਰਦਾ ਰਿਹਾ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਇਹ ਕਮਿਸ਼ਨ ਵਾਲੇ ਮਾਮਲੇ 'ਚ ਤੇ ਕਹਿੰਦੇ ਸੀਗੇ ਕਿ ਅਸੀਂ ਦੁਨਿਆਵੀ ਅਦਾਲਤਾਂ 'ਚ ਹਾਜ਼ਰ ਹੀ ਨਹੀਂ ਹੁੰਦੇ, ਦੁਨਿਆਵੀ ਅਦਾਲਤਾਂ ਸਾਡੇ ਮਾਮਲਿਆਂ 'ਚ ਦਖਲ ਹੀ ਨਹੀਂ ਦਿੰਦੀਆਂ। ਸੋ ਹੁਣ ਅਸੀਂ ਦੇਖਾਂਗੇ ਕਿ ਆਹ ਜਿਹੜੇ ਸੰਮਨ ਆਏ ਆ ਇਹ ਦੁਨਿਆਵੀ ਅਦਾਲਤ ਦੇ ਵਿੱਚ ਜਾਂਦੇ ਆ ਜਾਂ ਨਹੀਂ ਜਾਂਦੇ, ਜਾਂ ਹੁਣ ਵੀ ਕਹਿ ਦੇਣਗੇ ਤੇ ਜਾਓ ਅਸੀਂ ਨਹੀਂ ਆਉਣਾ ਭਾਈ, ਸਾਡੇ ਧਾਰਮਿਕ ਮਸਲਿਆਂ 'ਚ ਤੁਹਾਡੀਆਂ ਦੁਨਿਆਵੀ ਅਦਾਲਤਾਂ ਜਿਹੜੀਆਂ ਦਖਲ ਨਹੀਂ ਦਿੰਦੀਆਂ। ਜੀ ਜੀ ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਪੰਜਾਬ ਦੇ ਇੱਕ ਪਟਵਾਰੀ ਦਾ ਵੱਖਰਾ ਕਾਰਨਾਮਾ ਹੁਣ ਸਾਹਮਣੇ ਆਇਆ। ਪਟਵਾਰੀ ਤੇ ਤੁਹਾਨੂੰ ਪਤਾ ਹੀ ਹੈ ਬੜੇ ਅਹਿਮ ਹੁੰਦੇ ਆ ਪੰਜਾਬ ਦੇ ਵਿੱਚ ਪਟਵਾਰੀ। ਜੀ ਕਿਸਾਨਾਂ ਨੂੰ ਪੁੱਛੋ ਕਿ ਪਟਵਾਰੀਆਂ ਦੀ ਕੀਮਤ ਕੀ ਹੁੰਦੀ ਹੈ, ਪਟਵਾਰੀ ਕਿੰਨੇ ਵੈਲਿਊਬਲ ਹੈ ਉਹਨਾਂ ਲਈ। ਖੈਰ ਪਟਵਾਰੀ ਚੰਗੇ ਵੀ ਮੰਦੇ ਵੀ ਹਰੇਕ ਤਰ੍ਹਾਂ ਦੇ ਹੈ, ਪਰ ਇਸ ਪਟਵਾਰੀ ਨੇ ਕਮਾਲ ਹੀ ਕਰ ਦਿੱਤੀ ਹੈ। ਇਹ 10-12 ਕਿੱਲੇ ਪੰਜਾਬ ਦਾ ਜੰਗਲ ਹੀ ਵੇਚ ਗਿਆ ਲੋਕਾਂ ਨੂੰ ਜੀ, ਯਾਨੀ ਜੰਗਲਾਤ ਸੀਗਾ ਔਰ ਉਹਦਾ ਸਾਰਾ ਸੌਦਾ ਜਿਹੜਾ ਉਹ ਲੋਕਾਂ ਨੂੰ ਕਰ ਗਿਆ। ਘਟਨਾ ਹੈਗੀ ਆ ਫਿਰੋਜ਼ਪੁਰ ਜ਼ਿਲ੍ਹੇ ਦੀ ਤਹਿਸੀਲ ਫਾਜ਼ਿਲਕਾ ਦੀ, ਕਿਉਂਕਿ ਉਦੋਂ ਜ਼ਿਲ੍ਹਾ ਨਹੀਂ ਬਣਿਆ ਹੋਊਗਾ ਜਦੋਂ ਸਾਰਾ ਕੁਛ ਕੀਤਾ ਗਿਆ। ਸੋ ਇਸ ਬੰਦੇ ਨੇ ਇਹ ਖੇਡੀ ਕਿ ਇਹਨੇ 10 ਕਿੱਲੇ ਜਿਹੜੀ ਜ਼ਮੀਨ ਸੀਗੀ ਜੰਗਲਾਤ ਦੀ, ਜਿਹਦੇ ਚ ਜੰਗਲ ਸੀਗਾ, ਉਹ ਝੂਠਾ ਰਿਕਾਰਡ ਬਣੂ ਕੇ ਇਹਦੇ ਚ ਕਣਕ ਹੁੰਦੀ, ਇਹਦੇ ਚ ਝੋਨਾ ਹੁੰਦਾ, ਇਹਦੇ ਚ ਖੀਰੇ ਹੁੰਦੇ, ਇਹਦੇ ਚ ਮਤੀਰੇ ਹੁੰਦੇ, ਇਹਦੇ ਚ ਆਲੂ ਹੁੰਦੇ, ਇਹਦੇ ਚ ਕਚਾਲੂ ਹੁੰਦੇ ਆ, ਉਹ ਸਾਰੀ ਗਾਂ ਲੋਕਾਂ ਦੇ ਨਾਮ ਚੜਾ ਦਿੱਤੀ। ਫਿਰ ਸ਼ਿਕਾਇਤ ਹੋਈ, ਜਾਂਚ ਪੜਤਾਲ ਕੀਤੀ ਗਈ, ਪਤਾ ਲੱਗਿਆ ਕਿ ਇਹਨੇ ਪੈਸੇ ਲੈ ਕੇ ਲੋਕਾਂ ਤੋਂ ਉਹ ਜ਼ਮੀਨ, ਜਿਵੇਂ ਕੋਈ ਪਲਾਟ ਕੱਟ ਕੇ ਦਿੰਦਾ ਕਿਸੇ ਨੂੰ, ਉਹਦਾ ਇਹਨੇ ਖੱਤੇ ਕੱਟ ਕੇ ਤੇ ਲੋਕਾਂ ਦੇ ਨਾਮ ਚਾੜ ਦਿੱਤੇ। ਹੁਣ ਉਸ ਪਟਵਾਰੀ ਨੂੰ ਤੇ ਕਰ ਦਿੱਤਾ ਇਹਨਾਂ ਨੇ ਸਸਪੈਂਡ, ਘਰ ਨੂੰ ਤੋੜ ਦਿੱਤਾ। ਪਰ ਜਿਹੜੇ ਲੋਕ ਆ ਉਹ ਕਹਿੰਦੇ ਕਿ ਅਸੀਂ ਤੇ ਮੁੱਲ ਵੀ ਲਈ ਸੀਗੀ, ਤੇ ਜੰਗਲਾਤ ਵਾਲੇ ਕਹਿੰਦੇ ਕਿ ਸਾਡੀਆਂ ਤੇ ਤੁਸੀਂ ਟਾਲੀਆਂ ਟੂਲੀਆਂ ਵੀ ਖਾ ਗਏ ਹੋ, ਤੁਸੀਂ ਹਾਲੇ ਜ਼ਮੀਨ ਭਾਲਦੇ ਹੋ, ਅਸੀਂ ਤੇ ਤੁਹਾਡੇ ਤੋਂ ਉਲਟਾ ਪੈਸੇ ਲੈਣੇ ਆ, ਤੇ ਸਾਡਾ ਤੇ ਇੱਥੇ ਜੰਗਲ ਖੜਾ ਸੀ,
ਉਹ ਕਹਿੰਦੇ ਅਸੀਂ ਨਹੀਂ ਖਾਧਾ ਤੁਹਾਡਾ ਜੰਗਲ ਪਟਵਾਰੀ ਖਾ ਗਿਆ। ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਪਟਵਾਰੀ ਖਾ ਗਿਆ ਜਾਂ ਬਨਵਾਰੀ ਖਾ ਗਿਆ, ਅਸੀਂ ਤਾਂ ਆਪਣਾ ਜੰਗਲ ਵਸੂਲ ਕਰਨਾ। ਯਾਨੀ ਇੱਕ ਤੇ ਜਿਹੜੇ ਲੋਕਾਂ ਨੇ ਪੈਸੇ ਭਰੇ ਸੀਗੇ ਉਹ ਗਏ, ਉਲਟਾ ਜਿਹੜੇ ਉਹ ਟਾਲੀਆਂ ਕਿੱਕਰਾਂ ਵਾਲੇ ਪੈਸੇ ਉਹ ਵੀ ਸ਼ਾਇਦ ਇਹਨਾਂ ਨੂੰ ਪੈ ਜਾਣੇ। ਯਾਨੀ ਉਹ ਜਿਹੜਾ ਪਟਵਾਰੀ ਸੀ ਵਸੂਲੀ ਪਾ ਗਿਆ ਸਾਰੀ ਦੀ ਸਾਰੀ। ਵੈਸੇ ਉਦਾਂ ਨਾ ਇਹ ਦੇਸ਼ ਆ ਜਿਹੜਾ ਇਹਦੇ ਵਿੱਚ ਨਟਵਰ ਲਾਲ ਸਮੇਂ ਤੇ ਪ੍ਰਗਟ ਹੋ ਜਾਂਦੇ ਆ। ਨਟਵਰ ਲਾਲ ਤੋਂ ਮੈਨੂੰ ਚੇਤਾ ਆ ਗਿਆ, ਅਸਲ ਦੇ ਵਿੱਚ ਇੱਕ ਨਟਵਰ ਲਾਲ ਹੋਇਆ ਮਿਥਿਲੇਸ਼ ਵਰਮਾ ਉਹਦਾ ਨਾਮ ਸੀਗਾ, ਉਹ ਬਿਹਾਰ ਦੇ ਸਿਵਾਨ ਦਾ ਸੀਗਾ ਜਿੱਥੋਂ ਇਹ ਨਟਵਰ ਲਾਲ ਨਾਂ ਚੱਲਿਆ। ਉਹ ਐਸਾ ਨਟਵਰ ਲਾਲ ਸੀਗਾ 75 ਸਾਲ ਦੀ ਉਮਰ ਦੇ ਵਿੱਚ ਫਰਾਰ ਹੋ ਗਿਆ ਸੀ ਪੁਲਿਸ ਕੋਲੋਂ। ਬਾਅਦ ਦੇ ਵਿੱਚ ਮਰਨ ਤੱਕ ਫੜਿਆ ਨਹੀਂ ਗਿਆ। 113 ਸਾਲ ਦੀ ਕੈਦ ਹੋਈ ਸੀ ਉਹਨੂੰ ਕੁੱਲ। ਔਰ ਉਹ ਬੰਦਾ ਕਮਾਲ ਦਾ ਖਿਡਾਰੀ ਸੀ। 3 ਦਫਾ ਉਹ ਤਾਜ ਮਹਿਲ ਦਾ ਸੌਦਾ ਕਰ ਗਿਆ, 2 ਦਫਾ ਲਾਲ ਕਿਲ੍ਹਾ ਵੇਚ ਗਿਆ, ਇੱਕ ਵਾਰੀ ਰਾਸ਼ਟਰਪਤੀ ਭਵਨ ਵੇਚ ਗਿਆ, ਔਰ ਕਮਾਲ ਦੀ ਗੱਲ ਇੱਕ ਵਾਰੀ ਪਾਰਲੀਮੈਂਟ ਹੀ ਵੇਚ ਗਿਆ ਸੀਗਾ। ਇਸ ਤਰ੍ਹਾਂ ਦੇ ਬੰਦੇ ਤੋਂ ਪਏ ਆ। ਥੋੜਾ ਸਮਾਂ ਪਹਿਲਾਂ ਇੱਥੇ ਦਿੱਲੀ ਦੇ ਵਿੱਚ ਇੱਕ ਮਾਮਾ ਭਾਂਜਾ ਸੀਗਾ, ਉਹ ਫਰੀਦਕੋਟ ਹਾਊਸ ਆ ਜਿਹੜਾ ਫਰੀਦਕੋਟ ਵਾਲੇ ਰਾਜਿਆਂ ਦੀ ਜਿਹੜੀ ਪ੍ਰਾਪਰਟੀ ਹੈ ਉਹਦਾ ਸੌਦਾ ਕਰ ਗਏ ਸੀਗੇ ਮਾਮਾ ਭਾਂਜਾ। ਇੱਥੇ ਨਟਵਰ ਲਾਲ ਪ੍ਰਗਟ ਹੁੰਦੇ ਆ, ਪਰ ਪਟਵਾਰੀ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਨਟਵਰ ਲਾਲ ਆ ਜਾਣਗੇ ਇਹ ਕਦੇ ਬਹੁਤ ਘੱਟ ਹੋਇਆ ਸੀਗਾ, ਪਰ ਇਹ ਵੀ ਪੰਜਾਬ ਦੇ ਵਿੱਚ ਹੋ ਗਿਆ। ਪਰ ਲੋਕ ਸੋਚਦੇ ਪਏ ਆ ਕਿ ਚਲੋ ਜੰਗਲ ਨਾਲ ਹੀ ਸਰ ਗਿਆ, ਸ਼ੁਕਰ ਹੈ ਕਿਤੇ ਸਤਲੁਜ ਦਾ ਸੌਦਾ ਨਹੀਂ ਪਾਕਿਸਤਾਨੀਆਂ ਨਾਲ ਕਰ ਗਿਆ। ਜੀ ਜੀ ਜਾਂਦੇ ਮਿੰਟੂ ਜੀ ਗੱਲ ਕਰਦੇ ਕਾਮਨਵੈਲਥ ਗੇਮਸ ਦੇ ਵਿੱਚ ਹਾਕੀ ਦੇ ਵਿੱਚ ਭਾਰਤ ਹੱਥੋਂ ਇੰਗਲੈਂਡ ਜਿਹੜਾ ਹਾਰਿਆ ਕਰਾਮਾਤੀ ਤਰੀਕੇ ਨਾਲ ਹਾਰਿਆ, ਇਹ ਕਹਿਣਾ ਪਊਗਾ। ਬੜਾ ਗਜ਼ਬ ਦਾ ਮੈਚ ਸੀਗਾ। ਔਰ ਦੇਖੋ ਦੋਨੇ ਟੀਮਾਂ ਸੈਮੀਫਾਈਨਲ ਚ ਪਹੁੰਚ ਚੁੱਕੀਆਂ ਸੀਗੀਆਂ, ਦੋਨੇ ਬੜੀਆਂ ਸਟਰੋਂਗ ਟੀਮਾਂ ਸੀਗੀਆਂ ਆਪਣੇ ਪੂਲ ਦੇ ਵਿੱਚ, ਦੋਨਾਂ ਨੇ ਕੁਆਲੀਫਾਈ ਕਰ ਲਿਆ ਸੀਗਾ। ਪਰ ਰੌਲਾ ਇਹ ਸੀਗਾ ਕਿ ਜਿਹੜੀ ਟੀਮ ਆਪਣੇ ਪੂਲ ਚੋਂ ਟੌਪ ਕਰੂਗੀ ਉਹ ਆਸਟ੍ਰੇਲੀਆ ਤੋਂ ਬਚ ਜੂਗੀ ਸੈਮੀਫਾਈਨਲ ਚ। ਰੌਲਾ ਇਹ ਹੈ ਕਿ ਆਸਟ੍ਰੇਲੀਆ ਜਿਹੜਾ ਤੁਹਾਨੂੰ ਪਤਾ ਇੱਕ ਤੇ ਵੈਸੇ ਹਾਕੀ ਦੇ ਵਿੱਚ ਬੜਾ ਦਬਦਬਾ ਰੱਖਦਾ, ਦੂਸਰਾ ਹੈ ਕਿ ਉਹ ਹੋਮ ਗਰਾਊਂਡ ਦੇ ਵਿੱਚ ਖੇਡਦਾ ਪਿਆ। ਸੋ ਇਸ ਕਰਕੇ ਉਹਦੇ ਤੋਂ ਬਚਣ ਦੀ ਇੱਕ ਲੜਾਈ ਸੀਗੀ ਜਿਹੜੀ ਇੰਗਲੈਂਡ ਤੇ ਭਾਰਤ ਦੇ ਦਰਮਿਆਨ ਸੀ। ਇੰਗਲੈਂਡ ਜਿਹੜੀ ਹੈ ਦਰਜਾਬੰਦੀ ਚ ਵੀ ਭਾਰਤ ਤੋਂ ਚੰਗੀ ਆ, ਖੇਡ ਦੇ ਵਿੱਚ ਵੀ ਚੰਗੀ ਆ। ਔਰ ਆਹ 5-6 ਸਾਲਾਂ ਦਾ ਜੇ ਆਪਾਂ ਰਿਕਾਰਡ ਦੇਖੀਏ ਇੰਗਲੈਂਡ ਪਛਾੜਦਾ ਹੈ। ਪਰ ਹੁਣ ਆ ਥੋੜਾ ਸਮਾਂ, 1.5 ਸਾਲ ਹੋ ਗਿਆ, ਉਦੋਂ ਤੋਂ ਇੰਗਲੈਂਡ ਨੂੰ ਟੱਕਰ ਦੇਣੀ ਸ਼ੁਰੂ ਕਰ ਦਿੱਤੀ ਹੈ ਭਾਰਤ ਨੇ। ਤਾਂ ਇਹ ਜਿਹੜਾ ਮੈਚ ਸੀ ਬੜਾ ਜ਼ਬਰਦਸਤ ਮੈਚ ਹੋਇਆ। ਇੱਕ ਵੇਲਾ ਏਦਾਂ ਦਾ ਆਇਆ ਕਿ ਭਾਰਤ ਪਛੜ ਗਿਆ, ਫਿਰ ਭਾਰਤ ਨੇ ਬਰੋਬਰ ਕੀਤਾ, ਫਿਰ ਭਾਰਤ ਨੇ ਲੀਡ ਲੈ ਲਈ, ਪਰ ਉਹਨਾਂ ਨੇ ਫਿਰ 1 ਗੋਲ ਦਾ ਵਾਧਾ ਲੈ ਲਿਆ। ਪਰ ਐਨ ਮੌਕੇ ਤੇ ਇਹਨਾਂ ਨੇ 2 ਗੋਲ ਕੱਢੇ, ਔਰ ਇਹ ਜਿਹੜੇ ਅਖੀਰਲੇ 2 ਗੋਲ ਹੋਏ ਇਹ 1.5 ਮਿੰਟ ਜਿਹੜਾ ਅੰਤਲਾ ਸਮਾਂ ਸੀ ਉਸ 1.5 ਮਿੰਟ ਦੇ ਦੌਰਾਨ ਹੋਏ। ਤੇ ਕਮਾਲ ਦੀ ਗੱਲ ਹੈ ਕਿ 1 ਗੋਲ ਜਿਹੜਾ ਸੀਗਾ ਉਹ ਮੇਰੇ ਖਿਆਲ ਦੇ ਨਾਲ ਕੁਝ ਸੈਕਿੰਡ ਬਾਕੀ ਸੀਗੇ ਜਦੋਂ ਮਿਠਾਪੁਰ ਵਾਲੇ ਮਨਪ੍ਰੀਤ ਨੇ ਬਹੁਤ ਦੂਰੋਂ ਪਾਸ ਦਿੱਤਾ ਤੇ ਉਹਨੂੰ ਇਹਦੇ ਪਿੰਡ ਦੇ ਮਨਦੀਪ ਨੇ ਸ਼ਾਇਦ ਉਹ ਡਿਫਲੈਕਟ ਕਰ ਦਿੱਤਾ ਤੇ ਉਹ ਗੋਲ ਪੋਸਟ ਦੇ ਵਿੱਚ ਚਲੀ ਗਈ। ਕੁਝ ਸੈਕਿੰਡ ਰਹਿੰਦੇ ਆ। ਸੋ ਕਰਾਮਾਤੀ ਜਿੱਤ ਮੰਨਿਆ ਜਾਂਦਾ ਕਿ ਅੰਤਲੇ ਸਮੇਂ ਚ ਨਹੀਂ। ਤੇ ਆਮ ਤੌਰ ਤੇ ਭਾਰਤ ਦੀ ਹਾਕੀ ਜਿਹੜੀ ਆ ਉਹ ਇਹੋ ਜਿਹੀ ਆ ਕਿ ਬਹੁਤ ਪੀਕ ਤੇ ਖੇਡਦੀ ਰਹਿੰਦੀ ਹੈ, ਪਰ ਜਦੋਂ ਅੰਤਲਾ ਸਮਾਂ ਹੁੰਦਾ, ਮੈਚ ਖਤਮ ਹੁੰਦਾ, ਫਿਨਿਸ਼ਿੰਗ ਪੁਆਇੰਟ ਤੇ ਆ ਕੇ ਦਮ ਤੋੜ ਜਾਂਦੇ ਆ। ਸੋ ਐਤਕੀ ਉਲਟ ਹੋਇਆ ਕਿ ਇਹਨਾਂ ਨੇ ਮੈਚ ਦੇ ਬਿਲਕੁਲ ਅੰਤ ਦੇ ਵਿੱਚ ਜਾ ਕੇ ਇੱਕ ਕਰਾਮਾਤੀ ਜਿੱਤ ਹਾਸਿਲ ਕੀਤੀ ਹੈ। ਸੋ ਇਹਦਾ ਮਤਲਬ ਇਹ ਆ ਕਿ ਇੱਕ ਤੇ ਇਹ ਡਾਢੇ ਉਤਸ਼ਾਹ ਦੇ ਨਾਲ ਸੈਮੀਫਾਈਨਲ ਚ ਜਾਣਗੇ, ਦੂਸਰਾ ਇਹ ਆ ਕਿ ਇਹ ਕੰਗਾਰੂਆਂ ਤੋਂ ਬਚ ਕੇ ਹੁਣ ਕੀਵੀਆਂ ਦੇ ਨਾਲ ਭਿੜਨਗੇ। ਇਹ ਇਹਨਾਂ ਲਈ ਇੱਕ ਤਸੱਲੀ ਵਾਲੀ ਗੱਲ। ਜੀ ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਇਜਾਜ਼ਤ ਹੈ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸੰਨੇਗੀ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjabi